ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਅਗਲੇ ਇਸ਼ੂ ਬਾਰੇ ਤੁਹਾਡਾ ਕੀ ਕਹਿਣਾ? ਅਸੀਂ ਕਮੈਂਟਸ ਦੂਸਰੇ ਤੋਂ ਬਾਅਦ ਪੜਾਂਗੇ ਕਿਉਂਕਿ ਰਿਟਰੀਵ ਹੋਣ 'ਚ ਕੁਝ ਵਕਤ ਲੱਗ ਰਿਹਾ ਹੈ। ਪਿਛਲੇ 2-3 ਦਿਨ ਤੋਂ ਇਹ ਪ੍ਰੋਬਲਮ ਹੈ। ਅਸੀਂ ਹੁਣੇ ਹੀ ਭਾਰਤ ਦੇ ਸਿਸਟਮ ਦੀ ਗੱਲ ਕਰਕੇ ਹਟੇ ਹਾਂ ਕਿ ਕਿਵੇਂ ਇਹ ਜ਼ਾਤ ਪਾਤੀ ਸਿਸਟਮ ਅੱਜ ਵੀ ਉਸ ਦੇ ਰਗੋ ਰੇਸ਼ੇ 'ਚ ਹੈ ਔਰ ਹਿੰਦੂ ਤਵੀਆਂ ਦੇ ਹੱਥ 'ਚ ਪਾਵਰ ਆਉਣ ਤੋਂ ਬਾਅਦ ਕਿਵੇਂ ਯੂਨੀਵਰਸਿਟੀਜ਼, ਐਕੈਡੈਮਿਕ ਸੈਂਟਰ, ਜਿੱਥੇ ਇੰਪਲੋਇਮੈਂਟ ਓਪਰਚੁਨਿਟੀਜ਼ ਨੇ, ਇਹ ਸਭ ਦਾ ਵਰਤਾਰਾ ਹੈ ਜੀ। ਪਰ ਬਹੁਤ ਵਾਰ ਜਦੋਂ ਅਸੀਂ ਦੇਖਦੇ ਹਾਂ ਕਿ ਅਨਜਸਟ ਸੁਸਾਇਟੀ ਦੇ ਦੂਸਰੇ ਅੰਗ ਹੁੰਦੇ ਨੇ ਤੇ ਜੁਡੀਸ਼ਰੀ ਔਰ ਮੀਡੀਆ ਇਹ ਇੱਕ ਹੋਪ ਹੁੰਦੀ ਹੈ, ਡੈਮੋਕ੍ਰੇਸੀ ਦੇ ਨਾਂ ਥੱਲੇ ਕਹੋ ਜਾਂ ਕਿਸੇ ਵੀ ਆਜ਼ਾਦ ਸੁਸਾਇਟੀ 'ਚ ਕਹੋ ਜੀ। ਸੋ ਮੀਡੀਆ ਬਾਰੇ ਤਾਂ ਜਿਹਨੂੰ ਕਹਿੰਦੇ ਨੇ ਕਿ ਵੀ ਲੈਸ ਸੈਡ ਦਾ ਬੈਟਰ, ਜਿੰਨਾ ਘੱਟ ਕਿਹਾ ਜਾਏ ਉਨਾ ਹੀ ਬਿਹਤਰ ਹੈ, ਕਿਉਂਕਿ ਇਸ ਵੇਲੇ ਇਲੈਕਟ੍ਰੋਨਿਕ ਮੀਡੀਆ ਹੋਏ, ਪ੍ਰਿੰਟ ਮੀਡੀਆ ਹੋਏ, ਸਾਰੇ ਦੇ ਸਾਰੇ ਜਿਹੜੇ ਨੇ ਉਹਨਾਂ ਨੇ ਕਾਬੂ ਕਰ ਲਏ। ਉੱਥੇ ਤਾਂ ਆ ਡੀਮੋਨੇਟਾਈਜੇਸ਼ਨ ਨੇ ਕਿੰਨੀ ਤਕਲੀਫ ਦਿੱਤੀ ਹੈ ਲੋਕਾਂ ਨੂੰ, ਪਰ ਉੱਥੇ ਮੀਡੀਆ ਸਟੋਰੀਜ਼ ਨਹੀਂ। ਜੇ ਮਾੜਾ ਮੋਟਾ ਸੋਸ਼ਲ ਮੀਡੀਆ ਨਾ ਹੁੰਦਾ ਤੇ ਪਤਾ ਵੀ ਨਹੀਂ ਸੀ ਲੱਗਣਾ ਕੀ ਹੋ ਰਿਹਾ ਜੀ। ਤੇ ਜੇ NDTV ਵਰਗਾ ਪ੍ਰਣਬ ਰॉय ਉਹਨਾਂ ਦਾ ਥੋੜਾ ਬਹੁਤ ਆਵਾਜ਼ ਚੁੱਕਦਾ ਸੀ ਔਰ ਉਹਨੇ ਖਾਸ ਤੌਰ ਤੇ ਮੈਕਾਰਥੀ ਈਰਾ ਦਾ ਹਵਾਲਾ ਦੇ ਕੇ ਅਮਰੀਕਾ 'ਚ ਕਿਹਾ ਸੀ ਕਿ ਡਿਊਰਿੰਗ ਮੈਕਾਰਥੀਜ਼ਮ ਦੇਰ ਵਾਜ਼ ਏ ਰੈਡ ਅੰਡਰ ਐਵਰੀ ਬੈੱਡ, ਕਿ ਵੀ ਉਹ ਹੁੰਦਾ ਸੀ ਕਿ ਜੀ ਹਰ ਬਿਸਤਰੇ ਦੇ ਥੱਲੇ ਕੋਈ ਕਾਮਰੇਡ ਲੁਕਿਆ, ਕਮਿਊਨਿਸਟ ਲੁਕਿਆ, ਇਹਨੂੰ ਫੜੋ। ਤੇ ਉਹਨੇ ਕਿਹਾ ਵੀ ਅੱਜ ਦੇਰ ਇਜ਼ ਏ ਸੈਡੀਸ਼ੀਅਸ ਬਗ ਅੰਡਰ ਐਵਰੀ ਰਗ ਇਨ ਇੰਡੀਆ, ਕਿ ਵੀ ਭਾਰਤ ਦੇ ਵਿੱਚ ਹਰ ਰਗ ਦੇ ਥੱਲੇ ਜਿਹੜਾ ਹੈ ਉਹ ਦੇਸ਼ ਧਰੋਹ ਦਾ ਬਾਗ ਹੈ, ਵੀ ਇਵੇਂ ਕੀਤਾ ਜਾ ਰਿਹਾ। ਔਰ ਉਹਨਾਂ ਨੂੰ ਐਸਾ ਕੇਸ ਕੂਸ ਸੁਲਝਾਇਆ, ਕੋਈ ਟੈਕਸ ਦਾ ਕੱਢ ਲਿਆ, ਕੋਈ ਦੂਜਾ। ਔਰ NDTV ਜਿਹੜੀ ਬਰਖਾ ਦੱਤ ਵਰਗੀ ਵੋਕਲ ਜਰਨਲਿਸਟ ਜਿਹੜੀ ਹੈ ਉਹ ਵੀ ਉਹਨੇ ਵੀ ਕਿਹਾ ਜੀ ਮੈਂ ਹੁਣ ਆਪਣਾ ਅਦਾਰਾ। ਸੋ ਉਹਨਾਂ ਨੇ ਐਸਾ ਹਰਾਸ ਕਰਕੇ ਉਹਨਾਂ ਨੂੰ ਦੌੜਾ ਦਿੱਤਾ। ਤੇ ਜੁਡੀਸ਼ਰੀ ਜਿਸ ਤੇਜ਼ੀ ਨਾਲ ਜੁਡੀਸ਼ਰੀ ਦਾ ਰੰਗ ਢੰਗ ਬਦਲਿਆ, ਔਰ ਇਹ ਅਡਵਾਨੀ ਦਾ ਹੀ ਸ਼ਬਦ ਨੇ, ਜਦੋਂ ਐਮਰਜੈਂਸੀ ਦੀ ਗੱਲ ਆਈ ਇੰਦਰਾ ਗਾਂਧੀ ਨੇ ਲਾਈ ਤਾਂ ਉਹਨੇ ਮੀਡੀਆ ਬਾਰੇ ਕਿਹਾ ਕਿ ਜੀ ਦੇ ਵਰ ਆਸਕਡ ਟੂ ਬੈਂਡ ਬਟ ਦੇ ਸਟਾਰਟਡ ਕ੍ਰੋਲਿੰਗ, ਵੀ ਉਹਨਾਂ ਨੂੰ ਕਿਹਾ ਗਿਆ ਕਿ ਵੀ ਝੁਕੋ ਤੇ ਰਿੰਗਣ ਲੱਗ ਗਏ ਜੀ। ਔਰ ਅੱਜ ਜੁਡੀਸ਼ਰੀ ਦਾ ਹਾਲ ਇਹ ਹੈ ਕਿ ਵੀ ਇਹ ਸਮਝ ਨਹੀਂ ਆ ਰਹੀ ਕਿ ਵੀ ਕਿਵੇਂ, ਚਲੋ ਹਿੰਦੂਤਵੀ ਵਿਚਾਰਧਾਰਾ ਵਾਲੇ ਥੋੜੇ ਬਹੁਤ ਹਰ ਥਾਂ ਤੇ ਪਹਿਲਾਂ ਵੀ ਰਹੇ ਨੇ। ਇਸ ਵੇਲੇ ਸਰ ਕਪੂਰ ਸਿੰਘ ਵਰਗੇ ਦੇ ਖਿਲਾਫ ਕੇਸ, ਸੁਪਰੀਮ ਕੋਰਟ ਤੱਕ ਜਸਟਿਸ ਨਹੀਂ ਮਿਲਿਆ, ਪੋਲੀਟੀਕਲ ਇੰਟਰਫੇਰੈਂਸ। ਪਰ ਅੱਜ ਕਿਵੇਂ ਬੇਸਿਕ ਵੈਲਿਊਜ਼ ਜਿਹੜੀਆਂ ਨੇ ਉਹਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ, ਔਰ ਸ਼ਰੇਆਮ, ਔਰ ਕਾਨੂੰਨ ਦਾ ਹੀ ਹਵਾਲਾ ਦੇ ਕੇ। ਸੁਪਰੀਮ ਕੋਰਟ ਦੀਆਂ ਜਜਮੈਂਟਸ ਦੀ ਅਸੀਂ ਗੱਲ ਕੀਤੀ ਹੈ, ਉਹ ਭਾਵੇਂ ਰਾਸ਼ਟਰ ਗਾਨ ਜਿਹੜਾ ਗਾਓ ਜੀ ਸਿਨੇਮਿਆਂ 'ਚ ਖਲੋ ਕੇ, ਮਤਲਬ ਇਹ ਡਿਕਟੇਟਰਾਨਾ ਇਸ ਕਿਸਮ ਦਾ, ਇਹਨੂੰ ਲਾਗੂ ਕਰੋ। ਫਿਰ ਇਹ ਹੈ ਕਿ ਜੀ ਕੋਈ ਨਹੀਂ, ਜਿੰਨੇ ਮਰਜ਼ੀ ਪੈਸੇ ਆ ਜਾਣ, ਜਿਹੜਾ ਪੋਲੀਟੀਕਲ ਪਾਰਟੀਜ਼ ਨੂੰ ਉਹਨਾਂ ਦੀ ਕੋਈ ਜਵਾਬਦੇਹੀ ਨਹੀਂ ਹੈ, ਯੋਗਾ ਲਾਗੂ ਕਰੋ, ਇਸ ਕਿਸਮ ਦੇ ਫੈਸਲੇ। ਔਰ ਹੁਣ ਜਿਹੜੇ ਸਟੇਟ ਹਾਈ ਕੋਰਟਸ, ਇਵੇਂ ਅਸੀਂ ਦੇਖਿਆ ਵੀ ਬਜਰੰਗ ਦਲ ਨੇ ਮਾਰਿਆ ਉਹਨਾਂ ਜਿਹੜਾ ਡਾਕਟਰ ਪਿਓ ਪੁੱਤਰ ਸੀਗੇ ਆਸਟ੍ਰੇਲੀਆ ਦੇ ਵਿੱਚ, ਡਾਕਟਰ ਗ੍ਰੈਮ, ਉਹਦੇ ਤੁਸੀਂ ਸੁਪਰੀਮ ਕੋਰਟ ਦਾ ਫੈਸਲਾ ਦੇਖੋ। ਹੁਣ ਅੱਜ ਜਿਹੜੀ ਇੱਕ ਖਬਰ ਜਿਹੜੀ ਕਿ ਇਸ ਪਾਸੇ ਵੱਲ ਜਾ ਰਹੀ ਹੈ ਵੀ ਕੋਰਟਾਂ ਨੇ ਅਲਟੀਮੇਟਲੀ, ਅਸੀਂ ਤਾਂ ਨਵੰਬਰ 84 ਦੀ ਗੱਲ ਕਰਦੇ ਹਾਂ ਜੀ, 32 ਸਾਲ ਬਾਅਦ ਜਸਟਿਸ ਨਹੀਂ ਹੈ। ਹੁਣ ਜੋ ਚੱਲ ਰਿਹਾ, ਔਰ ਇੱਕ ਘਟਨਾ ਜਿਹੜੀ ਹੈ ਉਹ ਜੂਨ 2014 'ਚ ਹੋਈ ਸੀ। ਉਦੋਂ ਸੋਸ਼ਲ ਨੈਟਵਰਕਿੰਗ ਤੇ ਕਿਸੇ ਨੇ ਛਤਰਪਤੀ ਸ਼ਿਵਾਜੀ ਦੇ ਬਾਰੇ ਕੋਈ ਪੋਸਟ ਪਾ ਦਿੱਤੀ, ਜਿਹਨੂੰ ਕਿ ਹੁਣ ਮਰਾਠੇ ਸਮਝਦੇ ਨੇ ਸ਼ਿਵਾਜੀ ਤੇ ਸ਼ਿਵਜੀ ਇੱਕੋ ਹੀ ਹੈ। ਔਰ ਉਹਦੇ ਤੇ ਉਹਨਾਂ ਨੇ ਉਸ ਦੇ ਨਾਲ ਕਿਸੇ ਮੁਸਲਮਾਨ ਨੂੰ ਜੋੜ ਕੇ ਉਹਦੇ 'ਚ ਪੁਣੇ ਸ਼ਹਿਰ ਦੇ ਵਿੱਚ ਹਿੰਦੂ ਰਾਸ਼ਟਰ ਸੈਨਾ ਨੇ ਇੱਕ ਬੈਠਕ ਕੀਤੀ ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੇ ਨੇ ਇਹ ਮੁਸਲਮਾਨਾਂ ਦਾ ਕੰਮ ਹੈ, ਔਰ ਉੱਥੇ ਭੜਕਾਇਆ ਗਿਆ। ਨਤੀਜੇ ਦੇ ਤੌਰ ਤੇ ਕੁਝ ਲੋਕਾਂ ਦੀ ਭੀੜ ਜਿਹੜੀ ਹੈ ਉਹ ਡਾਂਗਾ ਸੋਟੇ ਲੈ ਕੇ, ਹਥਿਆਰ ਲੈ ਕੇ, ਤਰਸ਼ੂਲ ਦੂਜੀ ਸੜਕਾਂ ਤੇ ਆ ਗਏ। ਔਰ ਉਹ ਜਦੋਂ ਉੱਥੇ ਜਾ ਰਹੇ ਸੀ ਤਾਂ ਉੱਥੇ ਸ਼ੇਖ ਮੌਹਸਿਨ ਤੇ ਉਹਦੇ ਦੋਸਤ ਜਿਹੜੇ ਜਿਨ੍ਹਾਂ ਦੇ ਦਾੜੀ ਰੱਖੀ ਹੋਈ ਸੀ, ਕੁਰਤੇ ਸੀ, ਮੁਸਲਮਾਨ, ਉਹ ਬਾਜ਼ਾਰ 'ਚ ਘੁੰਮ ਰਹੇ ਸੀ। ਉਹਨਾਂ ਨੇ ਭੀੜ ਨੇ ਹਮਲਾ ਕਰ ਦਿੱਤਾ। ਮੌਹਸਿਨ ਦੀ ਮੌਤ ਹੋ ਗਈ ਔਰ ਦੂਸਰੇ ਜ਼ਖਮੀ ਕਰ ਦਿੱਤੇ। ਹੁਣ ਇਹ ਕੇਸ ਜਿਹੜਾ 2014 ਦੇ ਵਿੱਚ ਹੋਇਆ, ਇਹ ਮਹਾਰਾਸ਼ਟਰ ਹਾਈ ਕੋਰਟ, ਜਿਹਨੂੰ ਬੰਬੇ ਹਾਈ ਕੋਰਟ ਜਾਂ ਹੁਣ ਮੁੰਬਈ ਹਾਈ ਕੋਰਟ ਕਹਿੰਦੇ ਨੇ, ਉਹਦੇ 'ਚ ਲੱਗਾ ਹੋਇਆ ਸੀ। ਔਰ ਹਾਈ ਕੋਰਟ ਦੀ ਜੱਜ ਮ੍ਰਿਦੁਲਾ ਭਟਕਰ, ਇਹ ਲੇਡੀ ਹੈ, ਇਹਦੇ ਸਾਹਮਣੇ ਆਇਆ। ਔਰ ਇਹਦੇ 'ਚ ਜਿਹੜੇ ਦੋ ਬੰਦੇ ਖਾਸ ਤੌਰ ਤੇ ਇਸ ਦੇ ਲਈ ਉਹਨਾਂ ਨੇ ਐਕਿਊਜ਼ ਬਣਾਏ ਸੀ ਕਿ ਉਹਨਾਂ ਨੇ ਹਮਲਾ ਕਰਕੇ ਉਹਨਾਂ ਨੂੰ ਮਾਰਿਆ, ਸ਼ੇਖ ਮੌਹਸਿਨ ਨੂੰ, ਉਹਨਾਂ ਦੀ ਜ਼ਮਾਨਤ ਦੀ ਅਰਜੀ ਲੱਗੀ ਔਰ ਇਹਨੇ ਜੱਜ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਦੋਨਾਂ ਨੂੰ। ਔਰ ਜਿਹੜਾ ਉਹਨੇ ਆਪਣੇ ਫੈਸਲੇ 'ਚ ਲਿਖਿਆ, ਜਿਹਨੂੰ ਕਿ ਬਾਅਦ ਕੁਝ ਵਕੀਲਾਂ ਨੇ ਵੀ ਚੈਲੰਜ ਕੀਤਾ ਵੀ ਇਹ ਬੜਾ ਖਤਰਨਾਕ ਆਰਗੂਮੈਂਟ ਹੈ,
ਉਹਦੇ 'ਚੋਂ ਆਪਣੇ ਫੈਸਲੇ 'ਚ ਕਹਿੰਦੀ ਹੈ ਐਪਲੀਕੈਂਟਸ ਐਕਿਊਜ਼ਡ otherwise had no other motive such as any personal enmity against the innocent deceased Mohsen. The fault of the deceased was only that he belonged to another religion. I consider this factor in favor of the applicants accused. Moreover, the applicants accused do not have criminal record and it appears that in the name of religion they were provoked and have committed the murder. ਉਹਨੇ ਉਹਨਾਂ ਨੂੰ ਜ਼ਮਾਨਤ ਦਿੰਦਿਆਂ ਕਿਹਾ, ਉਹਨਾਂ ਨੇ ਕਿਹਾ ਜੀ ਇਹ ਜਿਹਨਾਂ ਦੋਵਾਂ ਨੇ ਮਾਰਿਆ ਉਹਨੂੰ ਸ਼ੇਖ ਮੋਹਸਿਨ ਨੂੰ, ਉਹਨਾਂ ਦਾ ਕੋਈ ਪਰਸਨਲ ਦੁਸ਼ਮਣੀ ਤਾਂ ਹੈ ਨਹੀਂ ਸੀ ਮੋਹਸਿਨ ਦੇ ਨਾਲ, ਕੋਈ ਉਹਨਾਂ ਦੀ ਪਰਸਨਲ ਐਨਿਮਿਟੀ ਨਹੀਂ ਸੀ ਜੀ। ਉਹਨਾਂ ਦੀ ਜਿਹੜਾ ਮਰਿਆ ਉਹਦਾ ਕਸੂਰ ਇਹ ਸੀ, ਦਾ ਫਾਲਟ ਆਫ ਦਾ ਡਿਸੀਜ਼ਡ, ਮਰਨ ਵਾਲੇ ਦਾ ਕਸੂਰ ਇਹ ਸੀ, ਵਾਜ਼ ਓਨਲੀ ਦੈਟ ਹੀ ਬਿਲੋਂਗ ਟੂ ਅਨਦਰ ਰਿਲੀਜਨ, ਕਿ ਉਹ ਮੁਸਲਮਾਨ ਸੀ, ਉਹਦਾ ਕਸੂਰ ਸੀ ਕਿ ਉਹ ਮੁਸਲਮਾਨ ਸੀ। ਆਈ ਕੰਸੀਡਰ ਦਿਸ ਫੈਕਟਰ ਇਨ ਫੇਵਰ ਆਫ ਦਾ ਅਕਿਊਜ਼ਡ, ਕਿ ਜਿਹਨਾਂ ਦੋਵਾਂ ਨੇ ਮਾਰਿਆ ਉਹਦਾ ਮੁਸਲਮਾਨ ਹੋਣਾ ਮੈਂ ਇਹਨਾਂ ਦੇ ਹੱਕ 'ਚ ਸਮਝਦੀ ਹਾਂ। Moreover, the accused do not have criminal, ਉਹਨਾਂ ਨੇ ਕਿਹਾ ਜਿਨ੍ਹਾਂ ਨੇ ਮਾਰਿਆ ਉਹ ਤਾਂ ਜਸਟ ਉਹਨਾਂ ਨੂੰ ਭੜਕਾਇਆ ਤੇ ਉਹਦਾ ਰਿਲੀਜਨ ਮੁਸਲਮਾਨ ਸੀ, ਸੋ ਇਹਨਾਂ ਦਾ ਕੋਈ ਕ੍ਰਿਮੀਨਲ ਰੈਕਰਡ ਨਹੀਂ ਹੈ। ਔਰ ਇਹ ਲੱਗਦਾ ਹੈ ਕਿ ਇਹ ਜਿਹੜਾ ਧਰਮ ਦੇ ਨਾਂ ਤੇ ਉਹਨਾਂ ਨੂੰ ਭੜਕਾਇਆ ਗਿਆ ਔਰ ਉਹਨਾਂ ਨੇ ਮਰਡਰ ਕਰਤਾ, ਇਹ ਕੋਈ ਵੱਡੀ ਗੱਲ ਨਹੀਂ ਹੈ, ਇਸ ਲਈ ਇਹਨਾਂ ਦੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕੀਤੀ ਜਾਂਦੀ ਹੈ। ਹੁਣ ਉਹਨਾਂ ਦੇ ਸੁਪਰੀਮ ਕੋਰਟ ਦਾ ਵਕੀਲ ਹੈ ਇੱਕ ਰਾਜੀਵ ਧਵਨ, ਉਹਨੇ ਕਿਹਾ ਜੀ ਜੇ ਇਹ ਕਹਿਣਾ ਕਿ ਜੀ ਇਹਨਾਂ ਦੀ ਜਾਤੀ ਦੁਸ਼ਮਣੀ ਨਹੀਂ ਸੀ ਇਸ ਲਈ ਜੇ ਧਰਮ ਦੇ ਨਾਂ ਤੇ ਉਕਸਾਇਆ ਗਿਆ ਮਾਰਿਆ ਗਿਆ, ਉਹਨੇ ਕਿਹਾ ਵੀ ਇਹ ਤਾਂ ਬਹੁਤ ਖਤਰਨਾਕ ਆਰਗੂਮੈਂਟ ਹੈ। ਔਰ ਉਹਨੇ ਕਿਹਾ ਵੀ ਇਹਦਾ ਮਤਲਬ ਇਹ ਹੈ ਕਿ ਕੱਲ ਨੂੰ ਜਦੋਂ ਕੋਈ ਵੀ ਇੱਕ ਧਰਮ ਵਾਲਾ ਦੂਜੇ ਤੇ ਹਮਲਾ ਕਰਦਾ ਤੇ ਉਹ ਜੱਜ ਅਦਾਲਤਾਂ ਕਹਿਣਗੀਆਂ ਜੀ ਇਹ ਗਲਤ ਨਹੀਂ ਹੈ। ਜੇ ਇਹੀ ਦਲੀਲ ਦੇਣੀ ਹੋਏ ਤਾਂ ਫਿਰ ਉਹਨੇ ਕਿਹਾ ਹਿਟਲਰ ਦਾ ਯਹੂਦੀਆਂ ਨੂੰ ਮਾਰਨਾ ਠੀਕ ਸੀ ਕਿਉਂਕਿ ਉਹਨੂੰ ਉਹਨਾਂ ਦਾ ਧਰਮ ਨਾਪਸੰਦ ਸੀ। ਜੀ ਇਹ ਆਰਗੂਮੈਂਟ ਇਵੇਂ ਹੀ ਹੈ ਕਿ ਜੀ ਹਿਟਲਰ ਨੇ ਯਹੂਦੀ ਮਾਰੇ ਕਿਉਂਕਿ ਉਹਨਾਂ ਨੂੰ ਯਹੂਦੀਆਂ ਦਾ ਧਰਮ ਪਸੰਦ ਨਹੀਂ ਸੀ। ਪਰ ਇਹ ਸਾਰੇ ਜੋ ਇਹੀ ਗੱਲ ਰੈਬੇਕਾ ਜਾਨ ਜਿਹੜਾ ਹਿਊਮਨ ਰਾਈਟਸ ਦੀ ਵਕੀਲ ਹੈ ਔਰ ਉਹਨੇ ਵੀ ਕਿਹਾ, ਉਹਨੇ ਕਿਹਾ ਜੀ ਇਹ ਜ਼ਮਾਨਤ ਤਾਂ ਬਹੁਤ ਸਾਰੇ ਫੈਕਟਰ ਦੇਖ ਕੇ ਦਿੱਤੀ ਜਾਂਦੀ ਹੈ, ਪਰ ਇਹ ਜੱਜ ਸ਼ਰੇਆਮ ਜੇ ਇਹ ਕਹਿੰਦੀ ਹੈ ਕਿ ਜੀ ਇਹ ਉਹਨਾਂ ਨੂੰ ਕੋਈ ਅਦਰਵਾਈਜ਼ ਉਹਨਾਂ ਦੀ ਕੋਈ ਦੁਸ਼ਮਣੀ ਥੋੜੀ ਸੀ, ਉਹਨਾਂ ਨੇ ਮੌਸਮ ਨੂੰ ਮਾਰਿਆ, ਉਹ ਦੂਜੇ ਧਰਮ ਦੇ ਸੀ, ਉਹਨਾਂ ਨੂੰ ਸਪੀਚ ਸੁਣੀ ਹੋ ਗਏ, ਇਸ ਲਈ ਉਹਨਾਂ ਦਾ ਕੋਈ ਰਿਕਾਰਡ ਵੀ ਨਹੀਂ ਹੈ, ਉਹਨਾਂ ਨੂੰ ਬਾਹਰ ਕੱਢੋ। ਹੁਣ ਇਹ ਜਿਹੜਾ ਟ੍ਰੈਂਡ ਹੈ ਔਰ ਇਹ ਮਹਾਰਾਸ਼ਟਰ ਹਾਈ ਕੋਰਟ ਦਾ ਫੈਸਲਾ ਹੈ। ਹੁਣ ਅਸੀਂ ਦੇਖਦੇ ਹਾਂ ਜਿਸ ਦਿਨ ਸੁਪਰੀਮ ਕੋਰਟ ਦੇ ਵਿੱਚ ਜਸਟਿਸ ਕਹਿਰ ਜਾਂ ਖੈਰ ਲਿਖਿਆ ਜਾਂਦਾ ਹੈ, ਕਿਆ ਕਹਿਰ ਜਾਂਦਾ ਹੈ, ਸਿੱਖ ਨੂੰ ਦਾੜੀ ਕੱਟੀ ਹੋਈ ਹੈ, ਉਹਦੇ ਪੱਗ ਬੰਨੀ ਹੈ ਸਿਰ ਤੋਂ, ਉਹਨੂੰ ਚੀਫ ਜਸਟਿਸ ਬਣਾਇਆ ਤਾਂ ਕੁਛ ਨੇ ਬੜਾ ਕਿਹਾ ਕਿ ਜੀ ਦੇਖੋ ਸਿੱਖ ਜਿਹੜਾ ਹੈ ਚੀਫ ਜਸਟਿਸ ਬਣ ਗਿਆ, ਨਾਲ ਦੀ ਨਾਲ 에ਅਰ ਫੋਰਸ ਚੀਫ ਵੀ ਜਿਹੜੇ ਉਹ ਸਿੱਖ ਬਣ ਗਿਆ। 에ਅਰ ਫੋਰਸ ਚੀਫ ਦਾ ਤਾਂ ਅਸੀਂ ਦੱਸਦਾ ਵੀ ਉਹਨੇ ਪਹਿਲਾ ਕੰਮ ਹੀ ਇਹ ਕੀਤਾ ਕਿ ਉਹ ਮਿਗ ਜਹਾਜ਼ ਉਡਾਉਂਦੇ ਆ ਬਾਹਰ ਆ ਕੇ ਪੱਗ ਤਾਂ ਹੈ ਹੀ ਨਹੀਂ ਸੀ, ਹੈਲਮਟ ਕੱਛੇ ਮਾਰ ਕੇ ਤੇ ਉਹਨੇ ਆਪਣਾ ਜਿਹੜਾ ਹੈ ਉਹ ਦਿਖਾ ਦਿੱਤਾ ਕਿ ਜੀ ਆ ਮੈਂ ਹੈਗਾ ਤੇ ਮੈਨੂੰ ਕੋਈ ਪੱਗ ਦਾ ਨਹੀਂ ਹੈ, ਕੋਈ ਫਰਕ ਨਹੀਂ ਪੈਂਦਾ। ਹੁਣ ਜਸਟਿਸ ਕਹਿਰ ਨੇ ਅਸੀਂ ਜ਼ਿਕਰ ਕੀਤਾ ਸੀ ਵੀ ਉਹਦੀ ਜਿਹੜੀ ਪਹਿਲੀ ਜਜਮੈਂਟ ਹੀ ਆਈ ਜਿਹਦੇ 'ਚ ਉਹਨੇ ਪੋਲੀਟੀਕਲ ਪਾਰਟੀਜ਼ ਦੇ ਥੱਲੇ ਉਹਨਾਂ ਨੂੰ ਦੇਣਾ, ਔਰ ਅੱਜ ਜਿਹੜੀ ਸਟੇਟਮੈਂਟ ਹਿੰਦੀ ਅਖਬਾਰਾਂ ਨੇ ਅਮਰ ਉਜਾਲਾ ਸਮੇਤ ਬੜੇ ਹਾਈਲਾਈਟਸ ਨਾਲ ਲਾਈ, ਪੰਜਾਬੀ ਅਖਬਾਰ ਨੇ ਵੀ ਲਾਈ, ਪਰ ਮੈਂ ਬਜਾਏ ਕਿ ਹਿੰਦੀ ਜਾਂ ਅੰਗਰੇਜ਼ੀ ਪੜ੍ਹ ਕੇ ਪੰਜਾਬੀ ਕਰਾਂ ਮੈਂ ਪੰਜਾਬੀ ਦੀ ਖਬਰ ਹੀ ਪਿਕ ਕੀਤੀ ਹੈ ਔਰ ਇਹਦੀ ਹੈਡਲਾਈਨ ਹੈ ਸੁਪਰੀਮ ਕੋਰਟ ਦੇ ਮੁੱਖ ਜੱਜ ਨੇ ਦਿੱਤਾ ਵੱਡਾ ਬਿਆਨ, ਕਿਹਾ ਮੈਂ ਵੀ ਹਿੰਦੂ ਹਾਂ ਕਿਸੇ ਤੋਂ ਡਰਦਾ ਨਹੀਂ। ਹੁਣ ਇਹ ਚੀਫ ਜਸਟਿਸ ਜਿਹੜਾ ਹੈ ਇਹ ਡਿਕਲੇਅਰ ਕਰ ਰਿਹਾ ਨਵੀਂ ਦਿੱਲੀ, ਭਾਰਤ ਦੇ ਮੁੱਖ ਜੱਜ JS ਖੈਰ ਨੇ ਅਦਾਲਤ ਵਿੱਚ ਸੁਣਵਾਈ ਦੌਰਾਨ ਕਿਹਾ ਕਿ ਕਿਸੇ ਨੂੰ ਡਰਨ ਦੀ ਲੋੜ ਨਹੀਂ, ਜਿਸ ਕੋਲ ਤੱਥ ਹਨ ਉਸ ਨੂੰ ਕਿਉਂ ਡਰਨਾ ਚਾਹੀਦਾ ਹੈ। ਉਹਨਾਂ ਕਿਹਾ ਮੈਂ ਵੀ ਹਿੰਦੂ ਹਾਂ, ਮੈਂ ਕਿਸੇ ਕੋਲੋਂ ਨਹੀਂ ਡਰਦਾ। ਤੁਹਾਨੂੰ ਦੱਸ ਦਈਏ ਕਿ ਗਊ ਹੱਤਿਆ ਤੇ ਰੋਕ ਲਗਾਉਣ ਲਈ ਅਦਾਲਤ ਪਹੁੰਚੇ ਪਟੀਸ਼ਨਕਰਤਾ ਨੇ ਕਿਹਾ ਕਿ ਹਿੰਦੂ ਅਦਾਲਤ 'ਚ ਆਉਣ ਲਈ ਡਰਦੇ ਹਨ। ਇਸ ਤੇ ਜਸਟਿਸ ਖੇਰ ਨੇ ਇਹ ਗੱਲ ਕਹੀ। ਨਾਲ ਹੀ ਖੇਰ ਨੇ ਪਟੀਸ਼ਨਕਰਤਾ ਨੂੰ ਕਿਹਾ ਕਿ ਤੁਸੀਂ 10ਵੀਂ ਵਾਰ ਇਹ ਪਟੀਸ਼ਨ ਲੈ ਕੇ ਆਏ ਹੋ, ਪਹਿਲਾਂ ਹੀ ਤੁਹਾਡੀਆਂ ਸਾਰੀਆਂ ਪਟੀਸ਼ਨਾਂ ਖਾਰਜ ਹੋ ਚੁੱਕੀਆਂ ਹਨ। ਉਹਨਾਂ ਨੇ ਮੁੱਖ ਜੱਜ ਨੇ ਸੋਮਵਾਰ ਨੂੰ ਪਟੀਸ਼ਨਕਰਤਾ ਬਾਲਰਾਮ ਬਾਲੀ ਨੂੰ ਕਿਹਾ ਅਦਾਲਤ ਆਉਣ 'ਚ ਡਰਨ ਵਾਲੀ ਕਿਹੜੀ ਗੱਲ ਹੈ, ਆਖਿਰ ਕਿਸੇ ਕੋਲ ਜੇ ਤੱਥ ਹਨ ਤਾਂ ਉਹਨੂੰ ਕਿਉਂ ਡਰਨਾ ਚਾਹੀਦਾ ਹੈ। ਔਰ ਫਿਰ ਉਹਨੇ ਕਿਹਾ ਜੀ ਉਹਨੂੰ ਕਿਹਾ ਕਿ ਜੇ ਤੁਸੀਂ ਪਟੀਸ਼ਨ ਕਰੋਗੇ 50,000 ਦਾ ਡਰਾਫਟ ਵੀ ਤੁਹਾਨੂੰ ਦੇਣਾ ਪਏਗਾ, ਦਿਸ ਦੈਟ। ਹੁਣ ਜ਼ਾਹਰ ਹੈ ਕਿ ਗਊ ਹੱਤਿਆ ਤੇ ਪਾਬੰਦੀ ਲਾਉਣ ਦੇ ਮਾਮਲੇ 'ਚ ਇਹ ਪਟੀਸ਼ਨ ਆਈ। ਹੁਣ ਉਹਦੇ 'ਚ ਇਹ ਹੈ ਜਦੋਂ ਕਿਸੇ ਨੇ ਕਿਹਾ ਸੀ ਕਿ ਜੀ ਫਰਕ, ਕਿਸੇ ਨੂੰ ਪੁੱਛਿਆ ਕਿ ਜੀ
ਇੱਕ ਮਾਈਨੋਰਿਟੀ ਤੇ ਮੈਜੋਰਿਟੀ 'ਚ ਕੀ ਫਰਕ ਹੁੰਦਾ ਹੈ ਕਿਸੇ ਮੁਲਕ 'ਚ। ਉਹਨੇ ਅੰਗਰੇਜ਼ੀ 'ਚ ਕਹਿੰਦਾ ਕਿ ਵੀ ਇਹ ਮੈਂਬਰ ਆਫ ਦਾ ਮਾਈਨੋਰਿਟੀ ਕਮਿਊਨਿਟੀ ਹੈਜ਼ ਟੂ ਪ੍ਰੂਵ on the turn of every road that he is or she is patriotic, which is not the case with the majority community. ਕਿ ਜਿਹੜਾ ਘੱਟ ਗਿਣਤੀ ਦਾ ਉਹਨਾਂ ਨੂੰ ਹਰ ਗਲੀ ਦੇ ਮੋੜ ਤੇ ਸਾਬਤ ਕਰਨਾ ਪੈਂਦਾ ਹੈ ਕਿ ਜੀ ਅਸੀਂ ਬੜੇ ਦੇਸ਼ ਭਗਤ ਹਾਂ, ਅਸੀਂ ਬੜੇ। ਔਰ ਇਸੇ ਲਈ ਜਦੋਂ ਹੁਣ ਕੋਈ ਲੀਡਰ ਪੰਜਾਬ ਆਣਗੇ ਸਿੱਖਾਂ ਨੂੰ ਕਹਿਣਗੇ ਜੀ ਸਿੱਖ ਬੜੇ ਦੇਸ਼ ਭਗਤ ਨੇ। ਹੁਣ ਕਦੇ ਕਿਸੇ ਨੇ ਕਿਹਾ ਵੀ ਹਿੰਦੂ ਬੜੇ ਦੇਸ਼ ਭਗਤ ਨੇ, ਕਿਉਂਕਿ ਹਿੰਦੂਆਂ ਦਾ ਪੈਟਰੀਓਟਿਜ਼ਮ ਤਾਂ ਫॉर ਗ੍ਰਾਂਟਡ ਹੈ। ਉਹ ਵਿਸਕੀ ਦੀ ਬੋਤਲ ਤੇ ਜੋ ਤਹਿਲਕਾ ਨੇ ਕੀਤਾ ਸੀ ਉਹ ਵੇਚ ਦੇਣ, ਸੀਕ੍ਰੇਟਸ ਵੇਚ ਦੇਣ, ਮੁਲਕ ਵੇਚ ਦੇਣ, ਜੈਚੰਦ ਬਣ ਜਾਣ, ਕੋਈ ਹੋਰ ਬਣ ਜਾਣ, ਉਹ ਸਾਰੇ ਹੀ ਪੈਟਰੀਓਟਿਕ ਨੇ। ਤੇ ਹੁਣ ਜਦੋਂ ਕੋਈ ਮਾਈਨੋਰਿਟੀ, ਔਰ ਬਹੁਤ ਵਾਰੀ ਇਹ ਆਉਂਦਾ ਸੀ ਕਿ ਜੀ ਦੇਖੋ ਸੈਂਟਰ 'ਚ ਇੰਨੇ ਮਿਨਿਸਟਰ ਸਿੱਖਾਂ ਦੇ ਬਣਦੇ ਰਹੇ, ਸਵਰਨ ਸਿੰਘ ਬਣਿਆ, ਇਕਬਾਲ ਸਿੰਘ ਬਣਿਆ, ਗੁਰਦਿਆਲ ਸਿੰਘ ਢਿੱਲੋਂ ਰਿਹਾ, ਆ ਮਨਮੋਹਨ ਸਿੰਘ ਹੁਣ 10 ਸਾਲ ਰਿਹਾ, ਵੀ ਇਹਨਾਂ ਨੂੰ ਕਿਉਂ ਨਹੀਂ ਸੁਝਦਾ ਵੀ ਪੰਜਾਬ ਦਾ ਭਲਾ। ਜਿਹੜੇ ਬਾਕੀ ਸਟੇਟਾਂ 'ਚੋਂ ਮਿਨਿਸਟਰ ਜਾਂਦੇ ਨੇ, ਚੌਹਾਨ ਮਹਾਰਾਸ਼ਟਰ 'ਚੋਂ ਸੀ, ਉਹਨੇ ਕੀ ਉਹਨਾਂ ਦਾ ਬਣਾ ਦਿੱਤਾ। ਯੂਪੀ ਜਿਹੜੀ ਸਟੇਟ ਦਾ ਮਿਨਿਸਟਰ ਹੁੰਦਾ ਜਿਸ ਮਹਿਕਮੇ ਦਾ, ਉਹ ਮੈਕਸਿਮਮ ਕੰਸੈਸ਼ਨ ਲੈ ਕੇ ਆਉਂਦਾ। ਤੇ ਇਹਦਾ ਜਵਾਬ ਇਹ ਹੈ ਕਿ ਉਹ ਤਾਂ ਸੈਂਟਰ 'ਚ ਜਾ ਕੇ ਵੀ ਇਹ ਸਾਬਤ ਕਰਨ ਤੇ ਹੀ ਰਹਿੰਦੇ ਨੇ ਜੀ ਅਸੀਂ ਸੈਕੂਲਰ ਹਾਂ, ਸਾਡਾ ਪੰਜਾਬ ਨਾਲ ਸਿੱਖਾਂ ਨਾਲ ਕੋਈ ਲਾਗਾ ਦੇਗਾ ਨਹੀਂ, ਅਸੀਂ ਤਾਂ ਤੁਹਾਡੇ। ਉਹ ਆਪਣੀ ਗੱਲ ਵੀ ਕਰਨ ਤੋਂ ਭਗੌੜੇ ਹੁੰਦੇ ਨੇ। ਤੇ ਇਹ ਜਿਹਨੂੰ ਅਜੇ ਬਣਿਆ 2 ਹਫ਼ਤੇ ਹੋਏ ਨੇ ਚੀਫ ਜਸਟਿਸ, ਪਹਿਲਾਂ ਉਹਨੇ ਫੈਸਲੇ ਹੁਣ ਉਹਨਾਂ ਨੂੰ ਹਿੰਦੂ ਮੈਜੋਰਿਟੀ ਨੂੰ ਕਹਿ ਰਿਹਾ ਨਾ 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 ਨਾ, ਤੁਸੀਂ ਇਹ ਨਾ ਕਹੋ ਕਿ ਜੀ ਪਹਿਲਾ ਚੀਫ ਜਸਟਿਸ ਭਾਰਤ ਦਾ ਸਿੱਖ ਬਣਿਆ, ਮੈਂ ਹਿੰਦੂ ਹੀ ਹਾਂ। ਹੁਣ ਇਹ ਹੈ ਜੇ 70 ਸਾਲ 'ਚ ਸਿੱਖਾਂ ਵਰਗੀ ਉਹ ਕੌਮ ਜਿਹਨੇ 18ਵੀਂ ਸਦੀ 2 ਰਜੀਮਸ ਦੇ ਨਾਲ ਟੱਕਰ ਲਈ, ਪੂਰੀ 1 ਸਦੀ ਸਿਰਾਂ ਦੇ ਸਾਡੇ ਮੁੱਲ ਰਹੇ, ਬੰਦ ਕਟਾਏ, ਖੋਪਰੀਆਂ ਲਵਾਈਆਂ, ਪਰ ਅਸੀਂ ਆਪਣੀ ਜਿਹੜੀ ਫੇਥ, ਆਪਣੇ ਧਰਮ ਨੂੰ, ਹੁੰਦਾ ਕੀ ਸੀ, ਕਹਿਣਾ ਇਹ ਹੁੰਦਾ ਸੀ ਮੈਂ ਸਿੱਖ ਨਹੀਂ ਹਾਂ ਜੀ, ਤੁਹਾਡੀ ਜਾਨ ਬਖਸ਼ੀ ਹੋ ਜਾਂਦੀ ਸੀ। ਲੇਕਿਨ ਉਹਨਾਂ ਨੇ ਇਹ ਕਹਿ ਕੇ ਕਿ ਮੈਂ ਸਿੱਖ ਹਾਂ। ਬੰਦਾ ਸਿੰਘ ਬਹਾਦਰ ਦੇ ਵੇਲੇ ਦੀ ਉਹ ਕਹਾਣੀ ਅਕਸਰ ਕਿ ਜਿਹਦੇ 'ਚੋਂ ਜੇ ਮਾਂ ਫਰਮਾਨ ਲੈ ਆਉਂਦੀ ਹੈ ਕਿ ਜੀ ਫਰੂਖਸਿਆਰ ਤੋਂ ਕਿ ਜੀ ਮੇਰਾ ਪੁੱਤਰ ਸਿੱਖ ਨਹੀਂ ਹੋਗਾ, ਮੇਰੀ ਮਾਂ ਹੀ ਨਹੀਂ, ਮੈਂ ਸਿੱਖ ਹਾਂ, ਮੈਨੂੰ ਤੁਸੀਂ ਜਿਹੜਾ ਉਹ ਦਿਓ ਸਜ਼ਾਏ ਮੌਤ। ਸੋ ਇਹ ਹੈ ਮੈਜੋਰਿਟੀ ਦਾ ਰੂਲ, ਤੇ ਇਹ ਹੈ ਸਾਨੂੰ ਖਾਲਿਸਤਾਨ ਕਿਉਂ ਚਾਹੀਦਾ। ਜਿਹੜਾ ਬਹੁਤਿਆਂ ਨੂੰ ਲੱਗਦਾ ਨਾ ਜੀ ਉੱਥੇ ਦੇਖੋ ਜੀ ਸਾਡਾ ਚੀਫ ਜਸਟਿਸ ਸਿੱਖ ਬਣਾ ਦਿੱਤਾ ਜੀ, 에ਅਰ ਫੋਰਸ ਦਾ ਬਣਾ ਦਿੱਤਾ ਜੀ, ਆ ਲੈ ਲਓ ਚੀਫ ਜਸਟਿਸ ਸਿੱਖ ਜਿਹੜਾ। ਹਾਂ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਂਦੇ ਹਾਂ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।